ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਦੇਖੋ ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਬੜਾ ਅਹਿਮ ਦਿਨ ਹੈ। 1710 ਦੇ ਵਿੱਚ ਅੱਜ ਦੇ ਦਿਨ ਉਸ ਧਰਤੀ ਦੇ ਖਿੱਤੇ ਅੱਜ ਜ਼ਿਲ੍ਹਾ ਰੋਪੜ ਉਸ ਦੇ ਛੱਪੜ ਝਿੜੀ ਜਿਹਨੂੰ ਅੱਜ ਚਾਪੜ ਜਿਹੜੀ ਕਹਿੰਦੇ ਨੇ ਉਸ ਪਿੰਡ ਦੀ ਜੂਹ 'ਚ ਉਸ ਪਿੰਡ ਦੇ ਮੈਦਾਨ 'ਚ ਲਗਭਗ 800 ਸਾਲ ਦਾ ਜਿਹੜਾ ਇਤਿਹਾਸ ਹੈ ਉਹ ਖਾਲਸੇ ਨੇ ਬਦਲ ਕੇ ਰੱਖ ਦਿੱਤਾ ਸੀ। ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਛੱਪੜ ਝਿੜੀ ਦੀ ਲੜਾਈ ਜਿਹਦੇ 'ਚ ਸਰਹੰਦ ਦੀ ਫੌਜ ਜਿਸ ਨੂੰ ਵਜ਼ੀਰ ਖਾਂ ਲੀਡ ਕਰ ਰਿਹਾ ਸੀ ਉਸ ਨੂੰ ਸ਼ਿਕਸਤ ਦਿੱਤੀ। ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਦੀ ਹੋਈ ਇਹ ਗਹਿ ਗੱਚ ਲੜਾਈ ਜਿਸ ਦੇ ਵਿੱਚ ਦੁਸ਼ਮਣ ਦੇ ਕੋਲ ਸਰਹੰਦ ਇੰਨੀ ਪਾਵਰਫੁਲ ਰਜੀਮ ਸਰ ਹਿੰਦੁਸਤਾਨ ਦਾ ਸਿਰ ਜਿਨ੍ਹਾਂ ਦੇ ਕੋਲ ਹਾਥੀ ਹਜ਼ਾਰਾਂ ਦੀ ਗਿਣਤੀ 'ਚ ਬੰਦੂਕਚੀ ਤੋਪਖਾਨੇ ਜੀ ਤੋਪਾਂ ਔਰ ਹਜ਼ਾਰਾਂ ਦੀ ਗਿਣਤੀ 'ਚ ਗਾਜ਼ੀ ਮਜ਼ਹਬ ਦੇ ਨਾਂ 'ਤੇ ਲੜਨ ਦੇ ਲਈ ਔਰ ਇੱਧਰ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਉਹ ਸਿੱਖ ਜਿਨ੍ਹਾਂ ਨੂੰ ਗੁੱਸਾ ਸੀ ਕਿ ਭਾਈ ਇਸ ਸਰਹੰਦ ਦੇ ਵਜ਼ੀਰ ਖਾਂ ਔਰ ਸੁੱਚਾ ਨੰਦ ਨੇ ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜੀ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਔਰ ਇੱਥੋਂ ਹੀ ਸਾਰੇ ਜ਼ੁਲਮ ਦੇ ਜਿਹੜੇ ਨੇ ਆਰਡਰ ਨਿਕਲਦੇ ਰਹੇ ਜਿਹਦੇ ਥੱਲੇ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਨੇ ਉਹਨਾਂ ਨੇ ਅਨੰਦਪੁਰ ਤੋਂ ਲੈ ਕੇ ਕਿਵੇਂ ਉਹ ਸੱਚ ਦਾ ਸਫ਼ਰ ਤੈਅ ਕੀਤਾ ਜਿਹੜਾ ਕਿ ਅੱਜ ਵੀ ਸਾਨੂੰ ਅਸੀਂ ਜਦੋਂ ਉਸ ਬੀਤੇ ਵਕਤ ਨੂੰ ਯਾਦ ਕਰਦੇ ਹਾਂ ਤੇ ਹਰ ਸਿੱਖ ਦੀਆਂ ਅੱਖਾਂ 'ਚ ਅਥਰੂ ਹੁੰਦੇ ਨੇ। ਫਖਰ ਵੀ ਹੁੰਦਾ ਹੈ। ਚਮਕੌਰ ਦੀ ਗੜੀ ਫਖਰ ਹੈ ਔਰ ਸਰਹੰਦ ਦੀ ਕੰਧ ਜਿਹੜਾ ਹੈ ਉਹ ਸਾਡੇ ਲਈ ਅੱਜ ਵੀ ਉਨਾ ਹੀ ਪੇਨਫੁਲ ਹੈ ਜਿੰਨਾ ਵਾਕਿਆ ਕਿ ਉਦੋਂ ਹੋਏਗਾ। ਸੋ ਇਸ ਪਾਸੇ ਉਹ ਸਿੱਖ ਨੇ ਜਿਨ੍ਹਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਕੀ ਤੋਪਾਂ ਹੈ ਹੀ ਨਹੀਂ, ਹਾਥੀ ਵੀ ਨਹੀਂ ਨੇ, ਘੋੜੇ ਜ਼ਰੂਰ ਨੇ, ਥੋੜੇ ਬਹੁਤ ਮਰੀਅਲ ਜੇ ਹੋਣਗੇ, ਕੋਈ ਚੰਗੇ ਹੋਣਗੇ, ਪੈਦਲ ਜ਼ਿਆਦਾ ਨੇ, ਕੋਈ ਹਥਿਆਰ ਵੀ ਬਹੁਤ ਸੋਫਿਸਟੀਕੇਟ ਨਹੀਂ ਕਿਉਂਕਿ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਵੀ ਹੁਣ ਬੰਦਾ ਸਿੰਘ ਬਹਾਦਰ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ 5 ਤੀਰਾਂ ਦੀ ਬਖਸ਼ਿਸ਼ ਨਾਲ ਨਿਸ਼ਾਨ ਸਾਹਿਬ ਨਗਾਰਾ 5 ਸਿੰਘ 20-25 ਸਿੱਖ ਹੋਰ ਨਾਲ ਉੱਥੋਂ ਦੱਖਣ ਤੋਂ ਤੁਰਦੇ ਨੇ। ਗੁਰੂ ਸਾਹਿਬ ਨੇ ਹੁਕਮਨਾਮੇ ਸਿੱਖ ਸੰਗਤਾਂ ਦੇ ਨਾਂ ਲਿਖੇ ਨੇ ਕਿ ਭਾਈ ਅਸਾਂ ਬੰਦੇ ਨੂੰ ਜਥੇਦਾਰ ਕੀਤਾ ਹੈ ਪੰਥ ਦਾ ਔਰ ਹਥਿਆਰਬੰਦ ਆਏ ਔਰ ਬਹਾਦਰ ਦਾ ਟਾਈਟਲ ਜਿਹੜਾ 10ਵੇਂ ਪਾਤਸ਼ਾਹ ਨੇ ਦਿੱਤਾ ਹੈ ਬੰਦਾ ਸਿੰਘ ਨੂੰ। ਇਹ ਨਹੀਂ ਕਿ ਉਹ ਬਹਾਦਰੀ ਕਰਕੇ ਲੋਕਾਂ ਨੇ ਬਾਅਦ 'ਚ ਉਹਨਾਂ ਨੂੰ ਬਹਾਦਰ ਕਿਹਾ। ਸੋ ਉਹਨਾਂ ਨੇ ਆ ਕੇ ਜਿਸ ਤਰੀਕੇ ਨਾਲ 1708 ਦੇ ਵਿੱਚੋਂ ਆਉਂਦੇ ਨੇ ਅਕਤੂਬਰ ਦੇ ਨੇੜੇ ਤੇੜੇ ਦਿੱਲੀ ਤੋਂ ਥੋੜ੍ਹੀ ਦੂਰ 30-35 ਮੀਲ ਫਿਰ ਉਹਨਾਂ ਦੀਆਂ ਲਗਭਗ 1 ਸਾਲ ਦਾ ਪੀਰੀਅਡ ਉਹਨਾਂ ਜੱਤਾਂ 'ਚ ਲੱਗ ਜਾਂਦਾ ਹੈ ਜਿਹੜੀਆਂ ਸੋਨੀਪਤ ਸਮਾਣਾ ਸਢੌਰਾ ਅੰਬਾਲਾ ਔਰ ਲੋਹਗੜ੍ਹ ਜਿਹੜਾ ਮੁਖਲਿਸਗੜ੍ਹ ਸੀ ਉਹਨੂੰ ਲੋਹਗੜ੍ਹ ਬਣਾਇਆ ਫਿਰ ਇੱਧਰੋਂ ਸਮਾਣਾ ਔਰ ਦੂਜੇ ਫਤਿਹ ਕਰਕੇ। ਸੋ ਜਦੋਂ ਤੱਕ ਸਰਹੰਦ ਤੇ ਅਟੈਕ ਕੀਤਾ ਸਿੱਖਾਂ ਨੇ ਬੰਦਾ ਸਿੰਘ ਨੇ ਯਕੀਨੀ ਬਣਾਇਆ ਕਿ ਮਾਝੇ ਦੇ ਸਿੱਖ ਦੁਆਬੇ ਦੇ ਸਿੱਖ ਵੀ ਕੀਰਤਪੁਰ ਸਾਹਿਬ ਰਾਹੀਂ ਆ ਕੇ ਰਲੇ। ਸੋ ਪਰ ਉਹਨਾਂ ਦੇ ਕੋਲ ਕੋਈ ਸੋਫਿਸਟੀਕੇਟ ਹਥਿਆਰ ਨਹੀਂ ਨੇ ਪਰ ਅੰਦਰ ਜਜ਼ਬਾ ਬਦਲੇ ਔਰ ਇਤਿਹਾਸ ਸਿਰਜਣਾ ਔਰ ਜ਼ਾਲਮ ਨੂੰ ਸਜ਼ਾ ਦੇਣੀ। ਸੋ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਦੀ ਜਿਹੜੀ ਲੜਾਈ ਹੈ ਉਹਨੇ 800 ਸਾਲ ਦੀ ਉਸ ਧਰਤੀ ਦੀ ਕਿਸਮਤ ਨੂੰ ਬਦਲਿਆ। ਵਜ਼ੀਰ ਖਾਨ ਜਿਹੜਾ ਉਸ ਜੰਗ ਦੇ ਮੈਦਾਨ 'ਚ ਮਾਰਿਆ ਗਿਆ। ਅਸੀਂ 2 ਦਿਨ ਬਾਅਦ ਫਿਰ ਜ਼ਿਕਰ ਕਰਾਂਗੇ ਕਿ ਸਿੱਖ ਸਰਹੰਦ ਸ਼ਹਿਰ 'ਚ ਦਾਖਲ ਹੋਏ, ਕਿਵੇਂ ਸੁੱਚਾ ਨੰਦ ਹੋਏ, ਦੂਜੇ ਦੋਖੀ ਹੋਣ ਉਹਨਾਂ ਨੂੰ ਕਿਵੇਂ ਸਜ਼ਾਵਾਂ ਦਿੱਤੀਆਂ, ਕਿਵੇਂ ਹਰ ਦੁਸ਼ਮਣ ਨੂੰ ਤਹਿ ਕੀਤਾ ਗਿਆ। ਸੋ ਅੱਜ ਇਹ ਫਖਰ ਵਾਲਾ ਦਿਨ ਹੈ ਜਿਸ ਦਿਨ ਕਿ ਇਸ ਜੰਗ ਦੇ ਵਿੱਚ ਖਾਲਸੇ ਨੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਉਸ ਪੀਰੀਅਡ ਦੇ ਵਿੱਚ ਸੱਚ ਸਾਬਤ ਕੀਤਾ। 1961 ਦੇ ਵਿੱਚ ਅੱਜ ਦੇ ਦਿਨ ਫਤਿਹ ਸਿੰਘ ਤੇ ਨਹਿਰੂ ਦੀ ਜਿਹੜੀ ਹੈ ਉਹ ਤੀਸਰੀ ਮੁਲਾਕਾਤ ਹੋਈ ਔਰ ਨਹਿਰੂ ਨੇ ਬੜੀ ਚਲਾਕੀ ਦੇ ਨਾਲ ਸੰਤ ਫਤਿਹ ਸਿੰਘ ਨੂੰ ਹੌਲੀ ਹੌਲੀ ਮਾਸਟਰ ਤਾਰਾ ਸਿੰਘ ਤੋਂ ਦੂਰ ਕੀਤਾ ਹੈ ਔਰ ਕੈਰੋਂ ਰਾਹੀਂ ਫਿਰ ਉਹਨੂੰ ਬਿਲਟ ਕੀਤਾ ਔਰ ਫਿਰ ਜਿਸ ਕਿਸਮ ਦਾ ਲੰਗੜਾ ਲੂਲਾ ਸੂਬਾ ਬਾਅਦ 'ਚ ਇੰਦਰਾ ਗਾਂਧੀ ਨੇ ਦਿੱਤਾ ਉਹ ਤੱਥ ਸਾਹਮਣੇ। 1984 'ਚ ਅੱਜ ਦੇ ਦਿਨ ਲਾਲਾ ਜਗਤ ਨਾਰਾਇਣ ਦਾ ਮੁੰਡਾ ਰਮੇਸ਼ ਜਿਹੜਾ ਪੰਜਾਬ ਕੇਸਰੀ ਦਾ ਐਡੀਟਰ ਬਣਿਆ ਪਰ ਉਵੇਂ ਹੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਰਿਹਾ। ਕੈਲੰਡਰ ਛਾਪਿਆ ਜਿਹਦੇ 'ਚ ਮਹਾਰਾਣਾ ਪ੍ਰਤਾਪ ਸ਼ਿਵਾਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਲਾਈ ਹੋਈ ਸੀ। ਸੋ ਅੱਜ ਦੇ ਦਿਨ ਜਲੰਧਰ ਦੇ ਵਿੱਚ ਜਿਹੜੀ ਉਸ ਨੂੰ
ਸਜ਼ਾ ਯਾਫਤਾ ਕੀਤਾ ਗਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1459 ਦੇ ਵਿੱਚ ਅੱਜ ਦੇ ਦਿਨ ਜੋਧਪੁਰ, ਜਿਹਨੂੰ ਸਨ ਸਿਟੀ ਕਹਿੰਦੇ ਨੇ, ਉਸ ਨੂੰ ਰਾਓ ਜੋਧਪੁਰ ਨਾਂ ਦੇ ਜਿਹੜਾ ਉਸ ਦਾ ਹਾਕਮ ਸੀ, ਉਹਨੇ ਇਸ ਸ਼ਹਿਰ ਨੂੰ ਉਸ ਦਾ ਨੀਂਹ ਪੱਥਰ ਰੱਖਿਆ। 1777 ਚ ਪਹਿਲੀ ਵਾਰ ਆਈਸਕ੍ਰੀਮ ਦੀ ਐਡਵਰਟਾਈਜ਼ਮੈਂਟ ਜਿਹੜੀ ਹੈ ਨਿਊਯਾਰਕ ਗੈਜ਼ਟ ਦੇ ਵਿੱਚ ਹੋਈ। 1792 ਚ ਟਾਇਲਟ ਜਿਹੜੀ ਕਿ ਆਟੋਮੈਟਿਕ ਫਲਸ਼ ਹੋਏ, ਇਸ ਦਾ ਪੇਟੈਂਟ ਲਿਆ ਗਿਆ। 1908 ਦੇ ਵਿੱਚ ਵਾਇਰਲੈਸ ਰੇਡੀਓ ਬ੍ਰਾਡਕਾਸਟਿੰਗ ਦਾ ਜਿਹੜਾ ਪੇਟੈਂਟ ਹੈ ਉਹ ਲਿਆ ਗਿਆ। 1925 ਚ ਉਜ਼ਬੇਕਿਸਤਾਨ ਤੇ ਕਿਰਗਿਸਤਾਨ ਇਹ ਅਲੱਗ ਜਿਹੜੇ ਨੇ ਆਟੋਨੋਮਸ ਸੋਵੀਅਤ ਰਿਪਬਲਿਕ ਬਣੇ। 1928 ਚ ਮੁਸੋਲਿਨੀ ਇਟਲੀ ਦੇ ਨੇ, ਜਿਹੜੇ ਔਰਤਾਂ ਦੇ ਹੱਕ ਸੀ ਇਟਲੀ ਚ, ਉਹਨਾਂ ਨੂੰ ਕਾਫੀ ਹੋਰ ਵੀ ਕੁਚਲਿਆ ਘਟਾਇਆ। 1943 ਚ ਚਰਚਲ ਜਿਹੜਾ ਉਹ ਅਮਰੀਕਾ ਚ ਆਇਆ ਔਰ ਅਲਟੀਮੇਟਲੀ ਅਮਰੀਕਾ ਫਿਰ ਸੈਕੰਡ ਵਰਲਡ ਵਾਰ ਚ ਜੁਆਇਨ ਕੀਤਾ ਜੀ। 1949 ਦੇ ਵਿੱਚ ਪਹਿਲੀ ਔਰਤ ਐਂਬੈਸਡਰ ਜਿਹੜੀ ਅਮਰੀਕਾ ਦੇ ਵਿੱਚ ਆਈ ਕਿਸੇ ਵੀ ਮੁਲਕ ਦੇ, ਉਹ ਵਿਜੇ ਲక్ష్ਮੀ ਪੰਡਤ ਸੀ, ਇੰਡੀਆ ਦੀ ਐਂਬੈਸਡਰ ਬਣ ਕੇ। ਇਹ ਨਹਿਰੂ ਦੀ ਭੈਣ ਸੀ ਜੀ। ਔਰ 1984 ਦਾ ਮੈਂ ਜ਼ਿਕਰ ਕਰ ਹੀ ਚੁੱਕਾ ਹਾਂ ਕਿ ਮੰਡੇਲਾ ਦੇ ਨਾਲ ਉਸ ਦੀ ਪਤਨੀ ਵਿਨੀ ਮੰਡੇਲਾ 22 ਸਾਲ ਬਾਅਦ ਜੇਲ੍ਹ ਦੇ ਵਿੱਚ ਵਿਨੀ ਮੰਡੇਲਾ ਨੂੰ ਮੁਲਾਕਾਤ ਦਾ ਹੱਕ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ, ਕਿਉਂਕਿ 5 ਦਿਨਾਂ ਚੋਂ ਇੱਕ ਦਿਨ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਗੁਰੂ ਨਾਨਕ ਸਾਹਿਬ ਦੇ ਅਸੀਂ ਕੰਪਲੀਟ ਕਰ ਲਏ ਨੇ ਜੀ। ਸੋ ਉਹਨਾਂ ਦਾ ਜ਼ਿਕਰ ਕਰਦੇ ਹਾਂ। ਸੋ ਇਹ ਸਹਿਸਕ੍ਰਿਤੀ ਜਿਹੜੀ ਹੈ ਇਹ ਸੰਸਕ੍ਰਿਤ ਨਹੀਂ ਹੈ, ਪਰ ਇਸ ਦੇ ਵਿੱਚ ਕੁਝ ਜਿਹੜਾ ਉਚਾਰਨ ਦਾ ਤਰੀਕਾ ਔਰ ਕੁਝ ਸ਼ਬਦ ਜਿਵੇਂ ਵਿਸਰਗਾਂ ਨੇ ਉਹ ਸੰਸਕ੍ਰਿਤ ਪੈਟਰਨ ਦੀਆਂ ਨੇ, ਪਰ ਸੰਸਕ੍ਰਿਤ ਨਹੀਂ ਹੈ ਜੀ। ਸੋ ਇਹ ਸ਼ਲੋਕ ਹੈ, ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵੈ ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤੈ ਤ੍ਰਿਗ ਸਨੇਹੰ ਗ੍ਰਹਾਰਥ ਕਹਿ ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕੈ। ਜੀ। ਕਿ ਜਿਹੜਾ ਦੁਨੀਆ ਦੇ ਵਿੱਚ ਹੁਣੇ ਜਿੰਨੇ ਕੁ ਵੀ ਸ਼ਬਦ ਇਸਤੇਮਾਲ ਕੀਤੇ ਨੇ, ਇਹਨਾਂ ਦਾ ਕੋਈ ਇਹ ਗਲਤ ਅਰਥ ਨਾ ਲੈ ਕਿ ਅਸੀਂ ਮਾਤਾ ਪਿਤਾ ਨੂੰ ਪਿਆਰ ਨਾ ਕਰੀਏ, ਜਾਂ ਆਪਣੀ ਇਸਤਰੀ ਨੂੰ ਪਤਨੀ ਨੂੰ ਪਿਆਰ ਨਾ ਕਰੀਏ, ਜਾਂ ਪਤਨੀ ਪਤੀ ਨੂੰ ਨਾ ਕਰੇ, ਜਾਂ ਬੱਚਿਆਂ ਨੂੰ ਪਿਆਰ ਨਾ ਕਰੀਏ, ਜਾਂ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਨਾ ਨਿਭੀਏ। ਜੀ। ਪਰ ਇਹ ਇਸ ਦਾ ਭਾਵ ਹੈ ਕਿ ਜਦੋਂ ਸਾਡੀ ਬਿਰਤੀ ਇਸ ਥਾਂ ਤੇ ਟਿਕ ਜਾਂਦੀ ਹੈ, ਪਤਨੀ ਤੇ ਹੀ ਟਿਕੀ ਹੋਈ ਹੈ, ਬੱਚਿਆਂ ਤੇ ਹੀ ਟਿਕੀ ਹੋਈ ਹੈ, ਰਿਸ਼ਤੇਦਾਰਾਂ ਤੇ ਹੀ ਟਿਕੀ ਹੋਈ ਹੈ, ਔਰ ਇਸ ਸਭ ਦੇ ਪਿੱਛੇ ਜਿਹੜਾ ਕਰਤਾ ਹੈ, ਜਿਹੜਾ ਕਾਰਨ ਹੈ, ਨਿਰੰਕਾਰ ਹੈ, ਉਹ ਸਾਨੂੰ ਯਾਦ ਨਹੀਂ, ਤੇ ਫਿਰ ਉਸ ਰਿਸ਼ਤੇ ਨੂੰ ਜਿਹੜਾ ਨਿਰੰਕਾਰ ਦੀ ਯਾਦ ਤੋਂ ਬਿਨਾਂ ਵਰਤੋਂ ਵਰਤਾਰਾ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੁਖਮਨੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਕਿ ਨਾਮ ਬਿਨਾ ਚੇਤਾ ਵਿਵਹਾਰ ਜਿਉਂ ਮਿਰਤਕ ਮਿਥਿਆ ਸਿਗਾਰ। ਜਿਵੇਂ ਇੱਥੇ ਮੁਰਦੇ ਨੂੰ ਮੇਕਅਪ ਕਰਦੇ ਨੇ ਪਹਿਲਾਂ ਚੰਗੀ ਤਰ੍ਹਾਂ, ਉਹਨੂੰ ਮੁਰਦੇ ਨੂੰ ਥੋੜੀ ਪਤਾ ਹੈ ਵੀ ਉਹਦੇ ਤੇ ਲਿਪਸਟਿਕ ਲਾਈ ਹੈ ਕਿ ਉਹਦੇ ਤੇ ਪਾਊਡਰ ਧੂੜਿਆ। ਸੋ ਇਸੇ ਤਰ੍ਹਾਂ ਜਿਹੜਾ ਰੱਬ ਦੀ ਯਾਦ ਤੋਂ ਬਿਨਾਂ ਵਰਤਾਰਾ ਹੈ ਉਹ ਗ੍ਰਸਤ ਦੇ ਵਿੱਚ ਹੈ, ਸੱਜਣਾ ਨਾਲ ਹੈ, ਦੋਸਤਾਂ ਨਾਲ ਹੈ, ਉਹ ਇਵੇਂ ਹੀ ਹੈ ਮੁਰਦੇ ਨੂੰ ਸ਼ਿੰਗਾਰ ਕਰਨਾ। ਔਰ ਤ੍ਰਿਗ ਕਹਿੰਦੇ ਨੇ ਕਰਸਟ, ਕਿ ਉਸ ਨੂੰ ਫਟਕਾਰ ਹੈ ਕਿ ਜਿਹੜਾ ਸਿਰਫ ਮਾਪਿਓ ਦੇ ਸਨੇਹ 'ਚ ਫਸਿਆ, ਜਿਹੜਾ ਭਰਾਵਾਂ ਦੇ ਔਰ ਰਿਲੇਟਿਵਸ ਦੇ, ਭਰਾਵਾਂ ਭੈਣਾਂ ਦੇ ਸਿਬਲਿੰਗਸ, ਉਹਨਾਂ ਦੇ ਜਿਹੜਾ ਮੋਹ 'ਚ ਫਸਿਆ। ਤ੍ਰਿਗ ਹੈ ਜਿਹੜਾ ਕਿ ਸਿਰਫ ਗ੍ਰਸਤ ਦੇ ਸੁੱਖ 'ਚ ਫਸਿਆ, ਬਨਤਾ ਔਰਤ ਨੂੰ ਕਹਿੰਦੇ ਨੇ, ਇਸਤਰੀ ਨੂੰ, ਸੁਤਾ ਪੁੱਤਰ ਨੂੰ ਕਹਿੰਦੇ ਨੇ ਕਿ ਪੁੱਤਰ ਦੇ ਹੀ ਜਿਹੜਾ ਉਹ ਫਿਕਰ 'ਚ ਹੈ। ਤ੍ਰਿਗ ਸਨੇਹੰ ਗ੍ਰਸਤ ਕਹਿ, ਕਿ ਜਿਹਦੀ ਸਿਰਫ ਘਰੇਲੂ ਚੀਜ਼ਾਂ ਦੇ ਵਿੱਚ ਹੀ ਦਿਲਚਸਪੀ ਹੈ, ਹਾਊਸ ਹੋਲਡ ਦੇ ਵਿੱਚ ਹੀ। ਔਰ ਅਖੀਰ 'ਚ ਗੁਰੂ ਸਾਹਿਬ ਨੇ ਕਿਹਾ ਸਾਧ ਸੰਗ ਸਨੇਹ ਸਤਯੰ, ਕਿ ਅਖੀਰ ਜਿਹੜੀ ਅਲਟੀਮੇਟ ਟਰੂਥ ਹੈ ਉਹ ਸਾਧ ਸੰਗ ਦੇ ਨਾਲ ਸਨੇਹ ਕਰਨਾ ਹੈ, ਰੱਬ ਦੇ ਬੰਦਿਆਂ ਦੇ ਨਾਲ, ਰੱਬ ਦੀ ਯਾਦ ਦੇ ਨਾਲ। ਸੁਖਯੰਗ ਬਸੰਤ ਨਾਨਕੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਉਹਨਾਂ ਸੰਤਾਂ ਦੀ ਸੰਗਤ ਦੇ ਵਿੱਚ, ਭਲੇ ਲੋਕਾਂ ਦੀ ਸੰਗਤ ਦੇ ਵਿੱਚ, ਗੁਰਮੁਖਾਂ ਦੀ ਸੰਗਤ ਦੇ ਵਿੱਚ ਹੀ ਮੈਨੂੰ ਸ਼ਾਂਤੀ ਮਿਲਦੀ ਹੈ। ਸੋ ਸਾਡੇ ਲਈ ਵੀ ਇਹੀ ਸਬਕ ਹੈ ਕਿ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਲੇਕਿਨ ਜਿਹੜਾ ਪਿਆਰ ਹੈ ਉਹ ਅਲਟੀਮੇਟਲੀ ਲੋਗਨ ਸਿਓ ਮੇਰਾ ਠਾਠਾ ਬਾਗਾ ਸੰਤ ਸੰਗ ਮੇਰੀ ਪ੍ਰੀਤ। ਜੀ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਪੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਿਤ ਨੂੰ ਆਗਿਆ ਦਿਓ।
ਤੇ ਦੇਖਦੇ ਰਹੋ ਟੀਵੀ 84 ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।